ਸਤਿ ਸ਼੍ਰੀ ਅਕਾਲ। ਤੁਸੀਂ जुड़े हुए हैं पंजाबी रेडियो एसे ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਸਾਡੇ ਪ੍ਰਧਾਨ ਮੰਤਰੀ ਸਾਹਿਬ ਨਰਿੰਦਰ ਮੋਦੀ ਸਾਹਿਬ ਜਦੋਂ ਵੀ ਰੈਲੀਆਂ ਨੂੰ ਸੰਬੋਧਨ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਤੀ, ਅਸੀਂ ਕਿਸਾਨਾਂ ਦੇ ਲਈ ਆਹ ਕੀਤਾ, ਅਸੀਂ ਕਿਸਾਨਾਂ ਦੇ ਲਈ ਉਹ ਕੀਤਾ। ਔਰ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਜਦੋਂ ਇਹ DAP ਜਾਂ ਹੋਰ ਚੀਜ਼ਾਂ ਤੇ ਸਬਸਿਡੀ ਘਟਾਉਂਦੇ ਨੇ ਤਾਂ ਉਦੋਂ ਇਹ ਨਹੀਂ ਦੱਸਦੇ ਕਿ ਅਸੀਂ ਵਧਾਈ ਕਿੰਨੀ ਹੈ, ਉਦੋਂ ਇਹ ਦੱਸਦੇ ਨੇ ਕਿ ਅਸੀਂ ਘਟਾਈ ਕਿੰਨੀ ਹੈ। ਖੈਰ ਮੋਦੀ ਸਾਹਿਬ ਨੇ ਇੰਨਾ ਕੁ ਕੰਮ ਕੀਤਾ ਆਪਣੀ ਟਰਮ ਦੇ ਦੌਰਾਨ ਕਿ ਅੱਜ ਕੱਲ੍ਹ ਜਿਹੜੇ BJP ਦੇ ਲੀਡਰ ਪ੍ਰਚਾਰ ਕਰ ਰਹੇ ਨੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਵਾਸਤੇ, ਉਹਨਾਂ ਨੂੰ ਕਿਸਾਨਾਂ ਦੇ ਸਵਾਲਾਂ ਦਾ ਜਵਾਬ ਨਹੀਂ ਆਉਣ ਰਿਹਾ। ਚਾਹੇ ਉਹ ਹੰਸਰਾਜ ਹੰਸ ਹੋਣ, ਚਾਹੇ ਉਹ ਪ੍ਰਨੀਤ ਕੌਰ ਹੋਣ, ਚਾਹੇ ਉਹ ਪਰਮਪਾਲ ਕੌਰ ਮਲੂਕਾ ਹੋਣ, ਚਾਹੇ ਤਰਨਜੀਤ ਸਿੰਘ ਸੰਧੂ ਹੋਣ, ਚਾਹੇ ਜਿੰਨੇ ਵੀ ਲੋਕ ਹੁਣ ਤੱਕ ਪੇਂਡੂ ਪੰਜਾਬ ਦੇ ਵਿੱਚ ਨਿਕਲੇ ਨੇ, ਪਿੰਡਾਂ ਦੇ ਵਿੱਚ ਨਿਕਲੇ ਨੇ, ਤਾਂ ਉਹਨਾਂ ਨੂੰ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਔਰ ਇਹ BJP ਵਾਲਿਆਂ ਨੇ ਵੀ ਸੋਚਣ ਦੀ ਜਿਹੜੀ ਜ਼ਰੂਰਤ ਹੈ ਕਿ ਇਸ ਵੇਲੇ ਜਿਹੜੇ ਲੋਕ ਪਾਰਟੀ ਲਈ ਛਿੱਤਰ ਖਾਂਦੇ ਰਹੇ, ਜਿਹੜੇ ਲੋਕ ਪਾਰਟੀ ਦੇ ਲਈ ਖੜ੍ਹਦੇ ਰਹੇ ਔਰ ਪਰਚੇ ਵੀ ਪਾਉਂਦੇ ਰਹੇ, ਅੱਜ ਉਹ ਕਿੱਥੇ ਨੇ। ਅੱਜ ਜੇਕਰ ਤੁਸੀਂ ਉਮੀਦਵਾਰਾਂ ਦੀ ਲਿਸਟ 'ਤੇ ਗੌਰ ਕਰੋਗੇ, ਪਟਿਆਲੇ ਤੋਂ ਕੌਣ ਨੇ? ਪ੍ਰਨੀਤ ਕੌਰ। ਕਿੱਥੋਂ ਆਏ ਨੇ? ਕਾਂਗਰਸ ਦੇ ਵਿੱਚੋਂ। ਲੁਧਿਆਣਾ ਤੋਂ ਕੌਣ ਨੇ? ਰਵਨੀਤ ਬਿੱਟੂ। ਕਿੱਥੋਂ ਆਏ ਨੇ? ਕਾਂਗਰਸ ਦੇ ਵਿੱਚੋਂ। ਇਸੇ ਤਰ੍ਹਾਂ ਹੋਰ ਜਿੰਨੇ ਵੀ ਉਮੀਦਵਾਰਾਂ ਦੀ ਤੁਸੀਂ ਲਿਸਟ ਦੇ ਉੱਤੇ ਗੌਰ ਕਰੋਗੇ, ਦਿਨੇਸ਼ ਬੱਬੂ ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਲੋਕ ਨੇ, ਸੁਸ਼ੀਲ ਰਿੰਕੂ ਵਰਗੇ ਲੋਕ ਜਾਂ ਹੋਰ ਜਿੰਨੀਆਂ ਵੀ ਹਾਲੇ ਤੱਕ ਐਲਾਨੀਆਂ ਨੇ ਟਿਕਟਾਂ, ਉਹਨਾਂ ਦੇ ਵਿੱਚੋਂ ਬਹੁਤੇ ਦੂਜੀਆਂ ਪਾਰਟੀਆਂ ਦੇ ਵਿੱਚੋਂ ਲਿਆਂਦੇ ਗਏ ਨੇ, ਇੰਪੋਰਟ ਕੀਤੇ ਗਏ ਨੇ। ਆ ਪਰਮਪਾਲ ਕੌਰ ਮਲੂਕਾ, ਇਹਨਾਂ ਦੇ ਸਹੁਰਾ ਸਾਹਿਬ ਸਿਕੰਦਰ ਮਲੂਕਾ ਟਕਸਾਲੀ ਅਕਾਲੀ ਨੇ, ਅੱਜ ਕੱਲ੍ਹ ਭਾਜਪਾ ਹੀ ਬਣ ਗਏ ਤੇ ਟਿਕਟ ਮਿਲ ਗਈ। ਸੋ ਹੋਰ ਵੀ ਜਿਹੜੇ ਸ਼ਾਮਲ ਹੋਣਗੇ ਉਹਨਾਂ ਨੂੰ ਟਿਕਟਾਂ ਦੇ ਦਿੱਤੀਆਂ ਜਾਣਗੀਆਂ। ਪਰ ਖੈਰ ਇੰਨਾ ਕੁ ਕੰਮ ਕਿਸਾਨੀ ਲਈ ਕੀਤਾ ਕਿ ਉਹਨਾਂ ਦੇ ਸਵਾਲਾਂ ਦੇ ਜਵਾਬ ਨਹੀਂ ਆਉਣ ਰਹੇ। ਅਤੇ ਜਿਹੜੀ ਦੂਜੀ ਗੱਲ ਹੈ ਉਹ ਇਹ ਕਿ ਸੱਚਾਈ ਨੂੰ ਪੇਸ਼ ਕਰਦੀਆਂ ਰਿਪੋਰਟਾਂ ਨੇ ਕੁਛ, ਜਿਨ੍ਹਾਂ 'ਤੇ ਅੱਜ ਆਪਾਂ ਗੌਰ ਕਰਾਂਗੇ। ਪਹਿਲੀ ਗੱਲ ਤਾਂ ਹੈ ਕਿ ਇਸ ਰਿਪੋਰਟ ਦੇ ਵਿੱਚ ਆਪਾਂ ਦੇਖਾਂਗੇ ਕਿ ਮੋਦੀ ਦੀ ਰਾਜ ਦੇ ਵਿੱਚ ਕਿਸਾਨੀ ਦੀ ਹਾਲਤ ਕੀ ਰਹੀ। ਦੂਜਾ, ਕਿੱਥੇ ਕਿੱਥੇ ਪ੍ਰੋਟੈਸਟ ਹੋਏ। ਤੁਹਾਨੂੰ ਯਾਦ ਹੋਣਾ ਪੰਜਾਬੀ ਰੇਡੀਓ ਦੇ ਇਸੇ ਮੰਚ ਦੇ ਉੱਤੇ ਇੱਕ ਆਪਾਂ ਰਿਪੋਰਟ ਲੈ ਕੇ ਆਏ ਸੀਗੇ, ਜਿਹਦੇ ਵਿੱਚ ਦੱਸਿਆ ਸੀਗਾ ਕਿ BJP ਨੇ ਕਦੋਂ ਕਿਸਾਨਾਂ ਦੇ ਪ੍ਰੋਟੈਸਟਾਂ ਉੱਤੇ ਗੋਲੀ ਚਲਾਈ ਹੈ। ਉਦੋਂ ਸ਼ੁਭਕਰਨ ਸਿੰਘ ਦੀ ਡੈਥ ਹੋਈ ਸੀ, ਹਰਿਆਣਾ ਪੁਲਿਸ ਨੇ ਉਹ ਗੋਲੀ ਚਲਾਈ ਸੀ, ਜਿਹਦੇ ਕਰਕੇ ਸ਼ੁਭਕਰਨ ਸਿੰਘ ਸ਼ਹੀਦ ਹੋ ਗਿਆ ਸੀਗਾ। ਪਰ ਆਪਾਂ ਦੱਸਿਆ ਸੀ ਤੁਹਾਨੂੰ ਮੰਦਸੌਰ ਦੇ ਬਾਰੇ, ਜਿੱਥੇ ਗੋਲੀ ਚਲਾ ਕੇ ਭਾਜਪਾਈ ਸਰਕਾਰ ਨੇ ਕਿਸਾਨਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਸੀਗਾ। ਆਪਾਂ ਦੱਸਿਆ ਤੁਹਾਨੂੰ ਰਾਜਸਥਾਨ ਦੇ ਵਿੱਚ, ਜਿੱਥੇ ਵਸੁੰਧਰਾ ਰਾਜੇ ਸਿੰਧੀਆ ਦੀ ਸਰਕਾਰ ਨੇ ਕਿਸਾਨਾਂ ਨੂੰ ਗੋਲੀਆਂ ਦੇ ਨਾਲ ਭੁੰਨਿਆ ਸੀਗਾ। ਹੋਰ ਵੀ ਕਈ ਸਟੇਟਾਂ ਦੇ ਤੁਹਾਨੂੰ ਹਵਾਲੇ ਦਿੱਤੇ ਸੀ ਜਿੱਥੇ ਕਿਸਾਨਾਂ ਦੇ ਨਾਲ ਬੜੀ ਕਰੂਰਤਾ ਦੇ ਨਾਲ, ਬੜੇ ਜ਼ਾਲਮਾਨਾ ਢੰਗ ਦੇ ਨਾਲ, ਬੜੀ ਸਖਤੀ ਦੇ ਨਾਲ ਇਹਨਾਂ ਪ੍ਰੋਟੈਸਟਾਂ ਦੇ ਨਾਲ, ਧਰਨੇ ਮੁਜ਼ਾਹਰਿਆਂ ਦੇ ਨਾਲ ਨਜਿੱਠਿਆ ਗਿਆ। ਖੈਰ ਅੱਜ ਦੀ ਆਪਾਂ ਰਿਪੋਰਟ ਦੇ ਵਿੱਚ ਤੁਹਾਨੂੰ ਇਹ ਵੀ ਦੱਸਾਂਗੇ ਕਿ ਮਹਾਰਾਸ਼ਟਰ ਤੋਂ ਲੈ ਕੇ ਮੱਧ ਪ੍ਰਦੇਸ਼ ਤੇ ਹੋਰ ਭਾਰਤ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਦੀ ਕੀ ਇਸ ਟਾਈਮ ਦਰ ਹੈ। ਮੋਦੀ ਸਰਕਾਰ ਦੇ ਵਿੱਚ, ਮੋਦੀ ਸਾਹਿਬ ਦੇ ਰਾਜ ਦੇ ਵਿੱਚ 2014 ਤੋਂ ਲੈ ਕੇ ਹੁਣ ਤੱਕ 1,74,000 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ। ਇੱਕ ਰਿਪੋਰਟ ਨਿਊਜ਼ ਕਲਿੱਕ ਨੇ ਸ਼ਾਇਆ ਕੀਤੀ, ਜਿਹਦੇ ਵਿੱਚ ਉਹਨਾਂ ਨੇ ਦੱਸਿਆ ਕਿ ਦੇਸ਼ ਦੇ ਵਿੱਚ ਔਸਤਨ 30 ਕਿਸਾਨ ਆਤਮ ਹੱਤਿਆ ਜਿਹੜੀ ਉਹ ਕਰ ਰਹੇ ਨੇ ਹਰ ਦਿਨ ਦੇ ਵਿੱਚ। ਔਰ ਇੱਕ ਨਹੀਂ, ਰਿਪੋਰਟਾਂ ਆਪਣੇ ਕੋਲ ਬਹੁਤ ਨੇ। ਇੱਥੋਂ ਤੱਕ ਕਿ ਜਿਹੜੀਆਂ ਰਿਪੋਰਟਾਂ ਦੇ ਵਿੱਚ NCRB ਦਾ ਅੰਕੜਾਂ ਦਾ ਹਵਾਲਾ ਦਿੱਤਾ ਗਿਆ, ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ NCRB, ਉਹਦੇ ਅੰਕੜਿਆਂ ਨੂੰ ਝਠਲਾਉਂਦੀ ਵੀ ਆਪਣੇ ਕੋਲ ਰਿਪੋਰਟ ਆ, ਉਹ ਵੀ ਤੁਹਾਨੂੰ ਦੱਸਾਂਗੇ। ਖੈਰ ਹੁਣ ਇਹ ਕਹਿੰਦੇ ਕਿ ਮੋਦੀ ਸਾਹਿਬ ਦੇ ਰਹੇ ਨੇ ਗਰੰਟੀਆਂ ਕਿ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰ ਦੇਂਗੇ, ਪਰ ਇਹ ਉਹ ਸਰਕਾਰ ਆ ਜਿਹੜੀ ਆਉਂਦੇ ਹੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਦੇ ਉੱਤੋਂ ਉਹਨੂੰ ਜਿਹੜੀਆਂ ਸਿਫਾਰਸ਼ਾਂ ਸੀਗੀਆਂ ਉਹ ਉਹਦੇ ਤੋਂ ਭੱਜੀ ਹੈ। 2022 ਤੱਕ ਕਿਸਾਨਾਂ ਦੀ ਅਸੀਂ ਕਹਿੰਦੇ ਆਮਦਨ ਦੁੱਗਣੀ ਕਰਾਂਗੇ, ਪਰ ਕਿਸਾਨਾਂ ਦੇ ਕਰਜ਼ ਵੀ ਮਾਫ ਨਹੀਂ ਕਰਾਂਗੇ, ਕਿਸਾਨਾਂ ਦੇ ਕਰਜ਼ ਮਾਫ ਕਰਾਂਗੇ। ਇਹਨਾਂ ਦੀ ਜਿਹੜੀਆਂ ਗਰੰਟੀਆਂ ਸੀਗੀਆਂ ਮਾਫ ਕਰਨਾ, ਮੈਂ ਉਹ ਤੁਹਾਨੂੰ ਦੱਸ ਦਿੰਦਾ। ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਕਰਨਾ, ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ, ਕਿਸਾਨਾਂ ਦੇ ਕਰਜ਼ ਮਾਫ ਕਰਨਾ, ਹਰ ਪਰਿਵਾਰ ਦੇ ਵਿੱਚ, ਕਿਸਾਨ ਪਰਿਵਾਰ ਦੇ ਵਿੱਚ 1 ਲੱਖ ਰੁਪਏ ਦਾ ਜਿਹੜਾ ਵਿਆਜ ਮੁਕਤ ਕਰਜ਼ਾ ਦੇਣਾ। ਅਤੇ ਇਹਨਾਂ ਦੇ ਵਿੱਚੋਂ ਇੱਕ ਵੀ ਗਰੰਟੀ ਮੋਦੀ ਸਰਕਾਰ ਨੇ ਪੂਰੀ ਨਹੀਂ ਕੀਤੀ। ਇਹ ਉਹ ਲੋਕ ਨੇ ਜਿਹੜੇ ਕਿਸਾਨਾਂ ਦੇ ਨਾਲ ਵਾਅਦਾ ਕਰਕੇ ਮੁੱਕਰ ਗਏ ਕਿ ਅਸੀਂ ਤੁਹਾਨੂੰ MSP ਦਿਆਂਗੇ। ਅੱਜ ਉਸੇ MSP ਲਈ ਸਾਨੂੰ ਦੁਬਾਰਾ ਧਰਨੇ ਲਾਉਣੇ ਪੈ ਰਹੇ ਸਾਡੇ ਕਿਸਾਨ ਨੂੰ। ਖੈਰ ਕਿਸਾਨਾਂ ਨੂੰ ਤਾਂ ਕਹਿੰਦੇ ਜੇ ਕੁਛ ਦਿੱਤਾ ਤਾਂ ਉਹ ਧੋਖਾ, ਕਾਰਪੋਰੇਟ ਹਿੱਤਾਂ ਦੇ ਲਈ ਕਿਸਾਨਾਂ ਦੀ ਬਲੀ ਮੰਗੀ ਜਾ ਰਹੀ ਆ। ਅਤੇ ਸੱਤਾ ਦੇ ਵਿੱਚ ਪਰਿਵਰਤਨ ਤੋਂ 6 ਮਹੀਨਿਆਂ ਬਾਅਦ ਹੀ ਸੁਪਰੀਮ ਕੋਰਟ ਨੂੰ ਦੱਸਿਆ ਇਹਨਾਂ ਨੇ ਆਉਂਦੇ ਹੀ ਕਿ ਅਸੀਂ ਸਵਾਮੀਨਾਥਨ ਕਮਿਸ਼ਨ ਦੀ ਜਿਹੜੀ ਰਿਪੋਰਟ ਆ ਉਹਨੂੰ ਅਸੀਂ ਲਾਗੂ ਨਹੀਂ ਕਰ ਸਕਦੇ। ਹੁਣ ਦੱਸਦੇ ਆ ਕਿ ਜਿਹੜਾ ਇੱਕ ਐਗਰੀਕਲਚਰ ਬਜਟ ਐਲੋਕੇਟ ਹੁੰਦਾ ਉਹਦੇ ਵਿੱਚ 30% ਦੀ ਕਟੌਤੀ ਕਰ ਦਿੱਤੀ ਹੈ। ਨਿਊਜ਼ ਕਲਿੱਕ ਦੀ ਰਿਪੋਰਟ ਦੇ ਮੁਤਾਬਕ ਕੇਂਦਰ ਸਰਕਾਰ ਦੁਆਰਾ ਜਿਹੜੇ ਐਗਰੀਕਲਚਰ ਸਬਸਿਡੀ ਉਹਦੇ ਵਿੱਚ ਕਟੌਤੀ ਦੇ ਕਰਕੇ ਬੀਜ, ਕੀਟਨਾਸ਼ਕ ਤੇ ਡੀਜ਼ਲ ਜਿੰਨੇ ਵੀ ਇਨਪੁਟ ਕਾਸਟ ਆ ਉਹ ਸਾਰੀ ਵੱਧ ਗਈ ਹੈ। ਸਰਕਾਰ ਰੁਜ਼ਗਾਰ ਗਰੰਟੀ ਯੋਜਨਾ ਨੂੰ ਹੌਲੀ ਹੌਲੀ ਖਤਮ ਕਰ ਰਹੀ ਹੈ। ਇਹਦੇ ਲਈ ਕਹਿੰਦਾ ਜਿਹੜਾ ਪਹਿਲਾਂ ਜਿਹੜੀ ਮਨਰੇਗਾ ਹੁੰਦੀ ਸੀ ਉਹਦੇ ਲਈ 2,72,000 ਕਰੋੜ ਰੁਪਈਆ ਹੁੰਦਾ ਸੀਗਾ, ਪਰ ਇਸ ਟਾਈਮ ਕਹਿੰਦੇ ਕਿ 2023-24 ਲਈ ਸਿਰਫ 73,000 ਕਰੋੜ ਰੁਪਈਆ ਰੱਖਿਆ।
ਸੋ ਉਸ ਤੋਂ ਇਲਾਵਾ ਕਰਜ਼ਾ ਕਹਿੰਦੇ ਕਿਸਾਨਾਂ ਦਾ 6 ਲੱਖ ਕਰੋੜ ਆ ਜਿਹਨੂੰ ਮਾਫ ਨਹੀਂ ਕੀਤਾ ਜਾ ਸਕਿਆ, ਪਰ ਇਹਦੇ ਉਲਟ ਕਾਰਪੋਰੇਟ ਕੰਪਨੀਆਂ ਦਾ ਲਗਭਗ 30 ਲੱਖ ਕਰੋੜ ਰੁਪਏ ਜਿਹੜਾ ਮੋਦੀ ਸਰਕਾਰ ਉਹ ਮਾਫ ਕਰ ਚੁੱਕੀ ਹੈ। ਖੇਤੀ ਦੀ ਹਾਲਤ ਇਹ ਹੈ ਕਿ ਜਿਹੜੇ ਖੇਤੀ ਪਰਿਵਾਰ ਨੇ ਖੇਤੀਬਾੜੀ ਵਾਲੇ ਉਹਨਾਂ ਦਾ 30% ਦੀ ਕਰਜ਼ ਵੱਧ ਗਿਆ ਤੇ ਕੇਂਦਰ ਸਰਕਾਰ ਦਾ ਰਾਸ਼ਟਰੀ ਰਾਹਤ ਕੋਸ਼ ਹੈ ਉਹਦਾ ਵੀ ਇਹਨਾਂ ਨੇ ਦੁਰਵਰਤੋਂ ਕੀਤੀ ਹੈ। ਉਹਦੇ ਵਿੱਚ ਵੀ ਜਿਹੜੇ ਫਲੱਡ ਆ ਗਏ ਜਾਂ ਜਿੱਥੇ ਸੋਕਾ ਪੈ ਗਿਆ ਉੱਥੇ ਨਜਿੱਠਣ ਵਾਲੇ ਕਿਸਾਨਾਂ ਨੂੰ ਉਹਨਾਂ ਚੀਜ਼ਾਂ ਦੇ ਨਾਲ ਸਿੱਝਣ ਵਾਲੇ ਕਿਸਾਨਾਂ ਨੂੰ ਇਸ ਫੰਡ ਦੇ ਵਿੱਚੋਂ ਕੁਝ ਵੀ ਨਹੀਂ ਦਿੱਤਾ ਗਿਆ। ਇਹਦੇ ਨਾਲ ਉਹ ਕਹਿੰਦੇ ਕਿ 2016 ਤੋਂ ਲੈ ਕੇ 23 ਤੱਕ 6 ਸਾਲਾਂ ਦੇ ਵਿੱਚ 4 ਕਰੋੜ ਲੋਕ ਅਜਿਹੇ ਨੇ ਜਿਹੜੇ ਪੇਂਡੂ ਭਾਰਤ ਨੂੰ ਛੱਡ ਚੁੱਕੇ ਆ, ਜਿਨ੍ਹਾਂ ਦੀ ਵਸ ਨਹੀਂ ਚੱਲਿਆ, ਜਿਨ੍ਹਾਂ ਦਾ ਵਾਹ ਨਹੀਂ ਚੱਲਿਆ ਔਰ ਉਹਨਾਂ ਕੋਲ ਕਿਉਂਕਿ ਉੱਥੇ ਰੁਜ਼ਗਾਰ ਹੈ ਨਹੀਂ ਸੀਗਾ ਤੇ ਖੇਤੀ ਫਸਲਾਂ ਦੇ ਘੱਟ ਰੇਟ, ਇਹਦੇ ਨਾਲ ਰੂਰਲ ਦੇ ਵਿੱਚ ਵੱਧਦੀ ਬੇਰੁਜ਼ਗਾਰੀ, ਰੂਰਲ ਭਾਰਤ ਦੇ ਵਿੱਚ ਵੱਧਦੀ ਬੇਰੁਜ਼ਗਾਰੀ, ਕਰਜ਼ ਮੋੜਨ ਦੀ ਅਸਮਰੱਥਾ, ਇਹਨਾਂ ਸਾਰੀਆਂ ਕਰਕੇ ਕਹਿੰਦੇ ਕਿ ਪਿੰਡਾਂ ਤੋਂ ਸ਼ਹਿਰਾਂ ਵੱਲ ਨੂੰ ਪਲਾਨ ਜਿਹੜਾ ਉਹ ਤੇਜ਼ ਹੋਇਆ। ਇੱਥੋਂ ਵੀ ਅੱਗੇ ਆਪਾਂ ਜੇ ਚੱਲ ਗਏ ਤਾਂ ਮੋਦੀ ਸਰਕਾਰ ਦੇ ਕਹਿੰਦੇ ਕਿ ਜਿਹੜਾ ਇਹਨਾਂ ਨੇ ਲਿਆਂਦਾ ਸੀਗਾ ਖੇਤੀ ਕਾਨੂੰਨ ਉਹ 1 ਸਾਲ ਤੋਂ ਵੱਧ ਇਹਨਾਂ ਨੇ ਰੱਖਿਆ, ਕਿਸਾਨਾਂ ਨੂੰ ਸੜਕਾਂ ਤੇ ਬਿਠਾਈ, 752 ਕਿਸਾਨ ਸ਼ਹੀਦ ਹੋਏ। ਲਖੀਮਪੁਰ ਖੀਰੀ ਦਾ ਜਿਹੜਾ ਅਜੇ ਮਿਸ਼ਰਾ ਟੋਨੀ ਹੈ ਉਹਦੇ ਮੁੰਡੇ ਨੇ ਆਸ਼ੀਸ਼ ਮਿਸ਼ਰੇ ਟੋਨੀ ਨੇ ਕਿਸਾਨਾਂ ਤੇ ਗੱਡੀਆਂ ਚੜਾਈਆਂ, 8 ਕਿਸਾਨਾਂ ਦੀ ਉਸ ਮਾਮਲੇ ਦੇ ਵਿੱਚ ਮੌਤ ਹੋਈ ਤੇ ਉਹ ਕਹਿੰਦੇ ਕਿ ਹੁਣ ਵੀ ਇਹ ਜਿਹੜਾ ਦੌਰ ਆ ਉਹ ਜਾਰੀ ਹੈ। ਇਹਦੇ ਨਾਲ ਇਹ ਤਾਂ ਨਿਊਜ਼ ਕਲਿੱਕ ਦੀ ਇੱਕ ਰਿਪੋਰਟ ਸੀਗੀ, ਮੇਰੇ ਕੋਲ ਬਥੇਰੇ ਹਵਾਲੇ ਪਏ ਨੇ ਜਿਹਦੇ ਵਿੱਚ ਡਾਊਨ ਟੂ ਅਰਥ ਦੀ ਇੱਕ ਸਟੋਰੀ ਹੈ ਜਿਹਦੇ ਵਿੱਚ ਇਹ ਦੱਸਿਆ ਗਿਆ ਕਿ ਵਨ ਫਾਰਮਰ ਲੇਬਰਰ ਡਾਈਜ਼ ਬਾਏ ਸੁਸਾਈਡ ਐਵਰੀ ਆਰ ਇਨ ਇੰਡੀਆ। NCRB ਦੇ ਡਾਟੇ ਦੇ ਮੁਤਾਬਕ ਇਹ ਰਿਪੋਰਟ ਛਪੀ ਹੈ ਡਾਊਨ ਟੂ ਅਰਥ ਦੇ ਵਿੱਚ, ਇੱਕ ਵੈਬਸਾਈਟ ਹੈ, ਦਸੰਬਰ 4, 2023 ਨੂੰ। ਤੇ ਇਹਦੇ ਨਾਲ ਇਹ ਵੀ ਦੱਸਿਆ ਗਿਆ ਕਿ 2022 ਦੇ ਵਿੱਚ ਜਿਹੜੇ ਫਾਰਮਰ ਸੁਸਾਈਡ ਹੋਏ ਨੇ ਉਹ 11,290 ਹੋਏ ਨੇ ਤੇ ਇਹ ਇਨਕਰੀਜ਼ ਸੀਗੇ 3.7% 2021 ਦੇ ਮੁਕਾਬਲੇ, ਜਦੋਂ ਉੱਥੋਂ ਰਿਪੋਰਟ ਹੋਏ ਸੀਗੇ 10,281। ਤੇ ਇਹਦੇ ਨਾਲ ਇਹ ਵੀ ਕਿਹਾ ਕਿ ਡੈਥ ਜਿਹੜੀਆਂ ਨੇ ਉਹ ਇਨਕਰੀਜ਼ ਹੋਈਆਂ 2020 ਦੇ ਮੁਕਾਬਲੇ 5.7%, ਉਦੋਂ 2020 ਦੇ ਵਿੱਚ ਇਹ 10,000 ਦੇ ਕਰੀਬ ਸੀਗੀਆਂ, 2019 ਦੇ ਵਿੱਚ 10,281 ਸੀਗੀਆਂ NCRB ਡਾਟੇ ਦੇ ਮੁਤਾਬਕ। ਜੇ 20 ਦੀ ਗੱਲ ਕਰੀਏ ਤਾਂ ਜੇ ਫਾਰਮਰਸ ਤੇ ਐਗਰੀਕਲਚਰ ਲੇਬਰਰ ਈਅਰ ਵਾਈਜ਼ ਗੱਲ ਕਰੀਏ ਤਾਂ 2022 ਦੇ ਤੁਰ ਪੈਂਦੇ ਆਪਾਂ 5207 ਫਾਰਮਰਾਂ ਨੇ ਸੁਸਾਈਡ ਕੀਤਾ, ਕਿਸਾਨਾਂ ਨੇ, ਉਸ ਤੋਂ ਬਾਅਦ 6000 ਖੇਤ ਮਜ਼ਦੂਰਾਂ ਨੇ। 2021 ਦੇ ਵਿੱਚ 5318 ਮਜ਼ਦੂਰਾਂ ਨੇ ਕਿਸਾਨਾਂ ਨੇ ਸੁਸਾਈਡ ਕੀਤਾ, 5563 ਮਜ਼ਦੂਰਾਂ ਨੇ। ਇਸੇ ਤਰ੍ਹਾਂ 2020 ਦੇ ਵਿੱਚ 5579 ਕਿਸਾਨਾਂ ਨੇ ਤੇ 5000 ਤੋਂ ਵੱਧ ਐਗਰੀਕਲਚਰ ਜਿਹੜੇ ਮਜ਼ਦੂਰ ਸੀਗੇ ਲੇਬਰਰ ਉਹਨਾਂ ਨੇ। 19 ਦੇ ਵਿੱਚ 6000 ਦੇ ਕਰੀਬ ਕਿਸਾਨਾਂ ਨੇ, 4300 ਦੇ ਕਰੀਬ ਮਜ਼ਦੂਰਾਂ ਨੇ। 2018 ਦੇ ਵਿੱਚ 5700 ਦੇ ਕਰੀਬ ਕਿਸਾਨਾਂ ਨੇ ਤੇ 4500 ਦੇ ਕਰੀਬ ਮਜ਼ਦੂਰਾਂ ਨੇ ਸੁਸਾਈਡ ਕੀਤਾ ਸੀਗਾ। ਦੀ ਟਾਈਮਜ਼ ਆਫ ਇੰਡੀਆ ਦੀ ਇੱਕ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਹੈ, ਇਹ ਵੀ ਆਖਦੀ ਹੈ ਕਿ ਵਾਈ ਮੋਰ ਫਾਰਮ ਲੇਬਰਰ ਐਂਡਿੰਗ ਲਾਈਵਸ ਦੈਨ ਫਾਰਮਰਸ ਆਫਟਰ ਕੋਵਿਡ। ਇਹ ਵੀ ਰਿਪੋਰਟ ਪੜ੍ਹਨ ਵਾਲੀ ਹੈ। ਦੀ ਟਾਈਮਜ਼ ਆਫ ਇੰਡੀਆ ਦੀ ਇੱਕ ਰਿਪੋਰਟ ਛਪੀ ਹੈ ਆਂਧਰਾ ਪ੍ਰਦੇਸ਼ ਦੇ ਬਾਰੇ। ਆਂਧਰਾ ਪ੍ਰਦੇਸ਼ ਦੇ ਵਿੱਚ ਉਹ ਕਹਿੰਦੇ ਕਿ 1065 ਜਿਹੜੇ ਫਾਰਮਰਸ ਨੇ ਉਹਨਾਂ ਨੇ ਆਪਣੀ ਜਿਹੜੀ ਜ਼ਿੰਦਗੀ ਦੀ ਜੀਵਨ ਲੀਲਾ ਖਤਮ ਕੀਤੀ ਹੈ 2021 ਦੇ ਵਿੱਚ। ਤੀਜਾ ਹਾਈਐਸਟ ਨੰਬਰ ਆ ਉਹ ਕਹਿੰਦੇ ਕੰਟਰੀ ਦੇ ਵਿੱਚ। ਅਗਸਤ 29, 2022 ਨੂੰ ਇਹ ਰਿਪੋਰਟ ਛਪੀ ਹੈ। ਤੇ ਕਲਾਈਮੇਟ ਚੇਂਜ, ਰਿਸੈਸ਼ਨ ਤੇ ਗਰੋਇੰਗ ਇਨਪੁਟ ਕਾਸਟ ਇਹ ਕਹਿੰਦੇ ਕਾਰਨ ਨੇ ਜਿਹਦੇ ਕਰਕੇ ਕਿਸਾਨੀ ਹੁਣ ਖੇਤੀ ਹੈ ਜਿਹੜੀ ਲਾਹੇਵੰਦ ਸੌਦਾ ਨਹੀਂ ਰਹੀ। ਤੇ ਹੁਣ ਤੁਸੀਂ ਜੇ ਇੱਕ ਹੋਰ ਕੰਮ ਕਰ ਸਕਦੇ ਹੋ, ਗੂਗਲ ਤੇ ਜਾ ਕੇ ਸਿਰਫ ਤੁਸੀਂ ਇਹ ਕਰਨਾ ਕਿ ਜਿਹੜਾ ਐਗਰੀਕਲਚਰ ਬਜਟ ਆ ਸਾਡਾ ਉਹ ਕਿੰਨਾ ਘਟਿਆ ਸਾਲ ਦਰ ਸਾਲ, ਉਹਦੇ 'ਚ ਵੀ ਕਟੌਤੀ ਹੁੰਦੀ ਆਈ ਹੈ। ਡੈਕਨ ਹੈਲਡ ਦੀ ਇੱਕ ਰਿਪੋਰਟ ਛਪੀ ਹੈ ਫਰਵਰੀ 2023 ਨੂੰ, ਜਿਹਦਾ ਟਾਈਟਲ ਹੈ ਕਿ ਐਗਰੀਕਲਚਰ ਡਜ਼ਨਟ ਗੈਟ ਇਟਸ ਡਿਊ ਇਨ ਬਜਟ। ਕੇਦਾਰ ਵਿਸ਼ਨੂੰ ਤੇ ਆਸ਼ੀਸ਼ ਇੰਦਰਾਲੇ ਦੀ ਰਿਪੋਰਟ ਹੈ। ਦੀ ਇਕਨੋਮਿਕਸ ਟਾਈਮਜ਼ ਦੇ ਵਿੱਚ ਵੀ ਇੱਕ ਰਿਪੋਰਟ ਛਪੀ ਹੋਈ ਹੈ ਜਿਹਦਾ ਟਾਈਟਲ ਇਹੀ ਹੈ ਕਿ ਜਿਹੜਾ ਪੈਸਾ ਵਰਤਿਆ ਨਹੀਂ ਜਾ ਸਕਿਆ ਉਹ ਕਿਉਂ ਨਹੀਂ ਵਰਤਿਆ ਜਾ ਸਕਿਆ। ਇਕਨੋਮਿਕਸ ਟਾਈਮਜ਼ ਦੀ ਰਿਪੋਰਟ ਨੇ ਵੀ ਚੰਗੇ ਤੱਥ ਜਿਹੜੇ ਉਹ ਸ਼ੋਏ ਨੇ। ਹੁਣ NCRB ਦੀਆਂ ਮੈਂ ਬਹੁਤ ਹਵਾਲੇ ਦਿੱਤੇ ਆ NCRB ਦੇ ਇਸ ਰਿਪੋਰਟ ਦੇ ਵਿੱਚ। ਉਹ ਕਹਿੰਦੇ ਕਿ NCRB ਦੀ ਰਿਪੋਰਟ ਤੇ ਵੀ ਕਾਊਂਟਰ ਕੀਤਾ ਜਾ ਸਕਦਾ। ਮਸਲਨ ਪੰਜਾਬ ਦੇ ਵਿੱਚ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੀਆਂ 2015 ਦੇ ਵਿੱਚ ਇਹ 124 ਖੁਦਕੁਸ਼ੀਆਂ ਦੱਸਦਾ ਹੈ, ਜਦ ਕਿ ਯੂਨੀਵਰਸਿਟੀਆਂ 3 ਯੂਨੀਵਰਸਿਟੀਆਂ ਨੇ ਸਰਵੇ ਕੀਤਾ, ਉਹਨਾਂ ਨੇ ਕਿਹਾ ਕਿ ਇੱਥੇ 936 ਖੁਦਕੁਸ਼ੀਆਂ ਹੋਈਆਂ। ਇਸ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ 6 ਜ਼ਿਲ੍ਹਿਆਂ ਲੁਧਿਆਣਾ, ਮੋਗਾ, ਬਠਿੰਡਾ, ਸੰਗਰੂਰ, ਬਰਨਾਲਾ ਤੇ ਮਾਨਸਾ ਦਾ ਸਰਵੇਖਣ ਕੀਤਾ। ਇੱਥੋਂ ਪਤਾ ਲੱਗਾ ਕਿ 2016 ਦੇ ਵਿੱਚ ਸਰਕਾਰੀ ਰਿਪੋਰਟ ਦੇ ਮੁਤਾਬਕ ਜਿਹੜੀਆਂ ਖੁਦਕੁਸ਼ੀਆਂ 280 ਸੀ
ਉਹਨਾਂ ਦੀ ਗਿਣਤੀ ਪੰਜਾਬ ਦੇ ਵਿੱਚ 518 ਸੀ। 2017 ਦੀ ਰਿਪੋਰਟ ਦੇ ਮੁਤਾਬਕ ਜਿਹੜੀਆਂ ਖੁਦਕੁਸ਼ੀਆਂ ਦੀ ਗਿਣਤੀ ਹੈ 291 ਦੱਸਦੇ ਆ, ਉਹਦੇ ਮੁਕਾਬਲੇ ਇੱਥੇ 611 ਖੁਦਕੁਸ਼ੀਆਂ ਸੀ। 2018 ਦੇ ਵਿੱਚ 323 ਖੁਦਕੁਸ਼ੀਆਂ NCRB ਨੇ ਰਿਪੋਰਟ ਕੀਤੀਆਂ, ਪਰ ਅਸਲ ਦੇ ਵਿੱਚ ਖੁਦਕੁਸ਼ੀਆਂ ਹੋਈਆਂ 787। PAU ਦਾ ਇਹ ਸਰਵੇਖਣ ਕਹਿੰਦੇ ਸਿਰਫ 2500 ਪਿੰਡਾਂ ਦਾ ਹੈ। ਜੇਕਰ ਪੰਜਾਬ ਦੇ ਬਾਕੀ 10,000 ਪਿੰਡਾਂ ਦਾ ਸਰਵੇਖਣ ਕਰ ਲਿਆ ਜਾਵੇ ਤਾਂ ਪਤਾ ਲੱਗੂਗਾ ਕਿ ਹਕੀਕਤ ਕੀ ਹੈ। 2018 ਤੋਂ ਬਾਅਦ ਕਿਸੇ ਯੂਨੀਵਰਸਿਟੀ ਨੇ ਸਰਵੇ ਨਹੀਂ ਕੀਤਾ, ਪਰ NCRB ਦੇ ਮੁਤਾਬਕ 19 ਦੇ ਵਿੱਚ 302, 2020 ਦੇ ਵਿੱਚ 257 ਖੁਦਕੁਸ਼ੀਆਂ ਹੋਈਆਂ ਨੇ। ਅਸਲ ਦੇ ਵਿੱਚ ਪੰਜਾਬ ਦੇ ਵਿੱਚ ਹਰ ਸਾਲ ਕਿਸਾਨਾਂ ਤੇ ਮਜ਼ਦੂਰਾਂ ਦੀਆਂ 900 ਤੋਂ ਲੈ ਕੇ 1000 ਖੁਦਕੁਸ਼ੀਆਂ ਹੋ ਰਹੀਆਂ, ਜਦਕਿ ਸਰਕਾਰੀ ਰਿਕਾਰਡ 200 ਤੋਂ ਲੈ ਕੇ 300 ਖੁਦਕੁਸ਼ੀਆਂ ਦਰਸਾ ਰਿਹਾ। ਹੁਣ ਇਹੀ ਸਰਕਾਰੀ ਰਿਕਾਰਡ ਵੱਖ-ਵੱਖ ਜਿਹੜੀਆਂ ਆਪਾਂ ਰਿਪੋਰਟਾਂ ਦਾ ਜ਼ਿਕਰ ਕੀਤਾ, ਚਾਹੇ ਉਹ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਹੋਵੇ, ਚਾਹੇ ਉਹ ਟਾਈਮਜ਼ ਆਫ ਇੰਡੀਆ ਦੀ ਰਿਪੋਰਟ ਹੋਵੇ, ਚਾਹੇ ਉਹ ਡਾਊਨ ਟੂ ਅਰਥ ਦੀ ਰਿਪੋਰਟ ਹੋਵੇ, ਚਾਹੇ ਉਹ ਡੈਕਨ ਹੈਰਲਡ ਦੀ ਰਿਪੋਰਟ ਹੋਵੇ, ਚਾਹੇ ਉਹ ਇਕਨੋਮਿਕ ਟਾਈਮ ਦੀ ਰਿਪੋਰਟ ਹੋਵੇ, ਚਾਹੇ ਉਹ ਨਿਊਜ਼ ਕਲਿੱਕ ਦੀ ਰਿਪੋਰਟ ਹੋਵੇ, ਇਹਨਾਂ ਸਾਰੀਆਂ 8-9 ਸਰੋਤ ਜਿਹੜੇ ਆਪਾਂ ਗਿਣੇ ਆ, ਇਹਨਾਂ ਸਾਰਿਆਂ ਦੇ ਵਿੱਚ ਹੀ NCRB ਦੇ ਹਵਾਲੇ ਨੇ। ਤੇ ਇਹਦਾ ਮਤਲਬ ਇਹ ਹੈ ਕਿ ਜਿਹੜੀ ਅਸਲ ਸਥਿਤੀ ਆ ਉਹ ਤਾਂ ਇਸ ਤੋਂ ਵੀ ਜ਼ਿਆਦਾ ਭਿਆਨਕ ਹੈ, ਉਹ ਤਾਂ ਇਸ ਤੋਂ ਵੀ ਜ਼ਿਆਦਾ ਤਰਾਸਦੀ ਵਾਲੀ ਹੈ ਕਿ ਜਿੱਥੇ ਕਿਸਾਨਾਂ ਦੇ ਨਾਲ ਇਹੋ ਜਿਹੀ ਠੱਗੀ ਧੋਖੀ ਹੋਈ ਕਿ ਉਹਨਾਂ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਆਪਾਂ ਹਰ ਵਾਰ ਜਦੋਂ ਕਿਸਾਨੀ ਦੀ ਗੱਲ ਕਰਦੇ ਹਾਂ, ਮਹਾਰਾਸ਼ਟਰ ਦੇ ਜਿਹੜਾ ਗੰਢਾ ਲਾਉਂਦਾ ਕਿਸਾਨ, ਪਿਆਜ਼ ਦੀ ਖੇਤੀ ਕਰਦਾ, ਆਪਾਂ ਉਹਦੇ ਹਾਲਾਤਾਂ ਦੀ ਗੱਲ ਕੀਤੀ ਹੈ। ਇੱਥੇ ਬਥੇਰੀ ਵਾਰੀ ਕਿਸਾਨੀ ਸਾਹਮਣੇ ਇਹੋ ਜਿਹੇ ਹਾਲਾਤ ਆਏ ਨੇ ਕਿ ਜਿਹੜਾ ਲਸਣ ਹੈ ਮੱਧ ਪ੍ਰਦੇਸ਼ ਦੇ ਜਿਹੜੇ ਕਿਸਾਨ ਨੇ ਉਹਨਾਂ ਨੇ ਦਰਿਆਵਾਂ ਦੇ ਵਿੱਚ ਰੋੜਤਾ ਕਿਉਂਕਿ ਕੀਮਤ ਹੀ ਨਹੀਂ ਮਿਲੀ। ਪੰਜਾਬ ਦਾ ਕਿਸਾਨ ਆਲੂ ਸੜਕਾਂ ਤੇ ਰੋੜੀ ਜਾਂਦਾ, ਪਰ ਜਿਹੜਾ ਅਸਲ ਗਾਹਕ ਆ ਉਹਦਾ ਤਰਾ ਕੱਢਿਆ ਪਿਆ। 2-3 ਮਹੀਨਿਆਂ ਬਾਅਦ ਪਤਾ ਲੱਗਦਾ ਕਿ ਆਲੂ 40-50 ਰੁਪਈਆਂ ਨੂੰ ਹੋ ਗਿਆ, ਜਿਹੜਾ ਆਲੂ 5 ਰੁਪਏ ਕਿਸੇ ਨੇ ਪੁੱਛਿਆ ਨਹੀਂ। ਸੋ ਜਿਹੜੀ ਲੌਬੀ ਹੈ, ਇਹ ਸਾਰਾ ਕੁਛ ਹੈ, ਕਰ ਕੌਣ ਰਿਹਾ? ਇਹ ਰੋਕਣਾ ਕਿਹਨੇ ਹੈ? ਜੇਕਰ ਸਰਕਾਰਾਂ ਕਰ ਵੀ ਨਹੀਂ ਰਹੀਆਂ ਤਾਂ ਇਹ ਰੋਕਣਾ ਕਿਹਨੇ ਹੈ? ਕੋਵਿਡ ਦੇ ਵਿੱਚ ਇੱਕ ਰਿਪੋਰਟ ਆਈ ਸੀਗੀ ਕਿ ਜਿਹਨੇ ਦੱਸਿਆ ਸੀਗਾ ਕਿ ਜ਼ਖੀਰੇਬਾਜ਼ਾਂ ਨੇ ਰਲ ਕੇ UP ਦੇ ਵਿੱਚ ਮਹਿੰਗਾਈ ਕਰਤੀ ਸੀ। ਬਾਅਦ ਦੇ ਵਿੱਚ ਸਰਕਾਰ ਸਖਤ ਹੋਈ, ਸਰਕਾਰ ਨੇ ਗੋਦਾਮਾਂ ਉੱਤੇ ਛਾਪੇਮਾਰੀ ਕੀਤੀ ਤੇ ਉਹੀ ਕੀਮਤਾਂ ਧੜਮ ਪਈਆਂ, ਥੱਲੇ ਡਿੱਗੀਆਂ। ਸੋ ਕਹਿਣ ਤੋਂ ਭਾਵ ਇਹ ਕਿ ਜਦੋਂ ਸਰਕਾਰਾਂ ਕਾਰਪੋਰੇਟ ਦੇ ਇਸ਼ਾਰਿਆਂ ਤੇ ਜਾਂ ਉਹਨਾਂ ਨਾਲ ਪਾਲਿਸੀਆਂ ਤੇ ਚੱਲਦੀਆਂ ਤੇ ਨਾ ਤਾਂ ਪੈਦਾ ਕਰਨ ਵਾਲਾ ਜਿਹੜਾ ਕਿਸਾਨ ਹੈ ਉਹਦੇ ਪੱਲੇ ਕੁਛ ਪੈਂਦਾ, ਤੇ ਨਾ ਜਿਹੜਾ ਉਹਨਾਂ ਨੂੰ ਵਰਤਣ ਵਾਲਾ ਗਾਹਕ ਹੈ, ਕੰਜ਼ਿਊਮਰ ਹੈ, ਉਹਦੇ ਪੱਲੇ ਕੁਛ ਪੈਂਦਾ। ਉਹਨੂੰ ਮਹਿੰਗਾਈ ਮਾਰ ਜਾਂਦੀ ਹੈ ਤੇ ਇੱਧਰ ਜਿਹੜਾ ਭਾਅ ਨਹੀਂ ਮਿਲਦਾ ਉਹ ਮਾਰ ਜਾਂਦਾ। ਪਰ ਸਾਡੇ ਜਿਹੜੇ ਸਾਹਿਬ ਨੇ, ਪ੍ਰਧਾਨ ਮੰਤਰੀ ਸਾਹਿਬ, ਉਹ ਤੁਹਾਨੂੰ ਪਤਾ ਹੀ ਹੈ ਸਟੇਜਾਂ 'ਤੇ ਖੜ੍ਹ ਕੇ ਵੱਡੇ ਵੱਡੇ ਦਾਅਵੇ ਕਰਦੇ ਨੇ, ਪਰ ਅਸਲ ਦੇ ਵਿੱਚ ਇਹਨਾਂ ਦਾਅਵਿਆਂ ਦੇ ਵਿੱਚ ਉਹਨਾਂ ਨੂੰ ਇਹ ਜਾਣ ਲੈਣਾ ਚਾਹੀਦਾ ਕਿ ਇਹ ਤੁਹਾਡੇ ਰਾਜ ਦੇ ਵਿੱਚ ਹੀ ਮੋਦੀ ਸਾਹਿਬ 1,74,000 ਕਿਸਾਨਾਂ ਨੇ ਖੁਦਕੁਸ਼ੀ ਕੀਤੀ ਹੈ 10 ਸਾਲਾਂ ਦੇ ਵਿੱਚ, ਜਿਹੜੀ ਕਿ ਬਣਦੀ ਹੈ ਤਕਰੀਬਨ ਹਰ ਘੰਟੇ ਦੇ ਵਿੱਚ ਹੀ ਕਿਸਾਨ ਜਿਹੜੇ ਖੁਦਕੁਸ਼ੀਆਂ ਉਹ ਕਰ ਰਹੇ ਨੇ। ਹਰ ਮਿੰਟ ਦੇ ਵਿੱਚ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ। ਸੋ ਇਹ ਹਾਲਾਤ ਨੇ ਉਸ ਦੇਸ਼ ਦੇ ਜਿਹਨੂੰ ਕਿਹਾ ਜਾਂਦਾ ਕਿ ਇਹ ਖੇਤੀ ਪ੍ਰਧਾਨ ਦੇਸ਼ ਹੈ ਤੇ ਖੇਤੀ ਨੇ ਇਸ ਦੇਸ਼ ਨੂੰ ਸੋਨੇ ਦੀ ਚਿੜੀ ਬਣਾਇਆ ਸੀ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ।